ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਯਾਰ ਪਹਿਲੇ ਤਾਂ ਇਹ ਦੱਸੋ ਕਿ ਮੈਂ ਚੱਕ ਮਾਰ ਕੇ ਮਹਿਸੂਸ ਕਰਾਂ ਕਿ ਮੈਂ ਵਾਕਈ ਹੋਸ਼ਾ ਹਵਾਸ ਦੇ ਵਿੱਚ ਹੈ, ਸੁੱਤਾ ਤਾਂ ਨਹੀਂ ਪਿਆ। ਇਹ ਹੈ ਕਿ ਤੁਸੀਂ ਉੱਥੋਂ ਪੌਲਾ ਚੁੱਕੋ, ਡੰਡਾ ਚੁੱਕੋ, ਛਿੱਤਰ ਚੁੱਕੋ, ਠਾਹ ਕਰਕੇ ਮੇਰੇ ਸਿਰ 'ਚ ਮਾਰੋ, ਸਿਰ ਪਾਟੇ, ਮੈਨੂੰ ਪਤਾ ਲੱਗੇ ਵਾਕਈ ਮੈਂ ਬਾਕਾਇਮੀ ਹੋਸ਼ਾ ਹਵਾਸ ਇਸੇ ਦੁਨੀਆ ਵਿੱਚ ਮੌਜੂਦ ਹਾਂ। ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਅਖਬਾਰ ਚੁੱਕੋ, ਪਤਾ ਲੱਗਦਾ ਹੈ ਕਿ ਇਹ ਹੁਕੂਮਤ ਉਸਤਾਦਾਂ ਲਈ ਬੜਾ ਕੁਛ ਕਰ ਰਹੀ ਹੈ। ਇਹ ਹੁਕੂਮਤ ਨਵੇਂ ਸਕੂਲ ਖੋਲ੍ਹ ਰਹੀ ਹੈ। ਜਿਹੜੇ ਘੋਸਟ ਸਕੂਲ ਨੇ ਉਹਨਾਂ ਦੀ ਜਨਾਬ ਅਸੀਂ ਬੜੀ ਖਬਰ ਲੈ ਕੇ ਤੇ ਨਵੇਂ ਉਸਤਾਦ ਭਰਤੀ ਕਰ ਰਹੇ ਹਾਂ। ਟੀਵੀ ਖੋਲੋ, ਪਤਾ ਲੱਗਾ ਕਿ ਇੰਨੇ ਹਜ਼ਾਰ ਉਸਤਾਦ ਜਿਹੜੇ ਨੇ, ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜਾ ਉਹਨਾਂ ਦੀ ਅਸੀਂ ਭਰਤੀ ਖੋਲ੍ਹ ਰਹੇ ਹਾਂ। ਅਸੀਂ ਉਸਤਾਦਾਂ ਨੂੰ ਇਹ ਸਹੂਲਤਾਂ ਦੇ ਰਹੇ ਹਾਂ, ਉਹ ਸਹੂਲਤਾਂ ਦੇ ਰਹੇ ਹਾਂ। ਉਹਨਾਂ ਦੇ ਸਰਵਿਸਿਜ਼ ਰੂਲ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜਾ ਨਾ ਉਹ ਅਸੀਂ ਵਾਧਾ ਕਰ ਰਹੇ ਹਾਂ ਕਿ ਹੁਣ ਉਹ ਪ੍ਰਾਇਮਰੀ ਸਕੂਲ ਦਾ ਕੋਈ ਉਸਤਾਦ ਜਾਂ ਉਸਤਾਦਨੀ ਜਿਹੜੀ ਹੈ ਉਹ ਹੁਣ 17ਵੇਂ ਸਕੇਲ ਤੱਕ ਉੱਪਰ ਜਾਏਗੀ। ਫਿਰ ਹੈ ਕਿ ਐਲੀਮੈਂਟਰੀ ਸਕੂਲਾਂ ਦੀਆਂ ਜਿਹੜੀਆਂ ਉਸਤਾਨੀਆਂ ਨੇ ਜਾਂ ਉਸਤਾਦ ਜਿਹੜੇ ਨੇ ਉਹਨਾਂ ਦਾ ਗ੍ਰੇਡ ਜਿਹੜਾ ਹੈ ਉਹ ਵੀ ਸਮਝੋ ਕਿ 18-19ਵਾਂ ਗ੍ਰੇਡ ਤੱਕ ਜਾ ਪਹੁੰਚਣਗੀਆਂ। ਫਿਰ SST ਜਿਹੜੇ ਟੀਚਰ ਜਿਹੜੇ ਨੇ ਉਹ ਤਾਂ ਜਨਾਬ 20ਵੇਂ ਸਕੇਲ, 21ਵੇਂ ਸਕੇਲ, ਪਤਾ ਨਹੀਂ ਕਿੰਨੇ ਸਕੇਲ ਦੀਆਂ ਪੌੜੀਆਂ ਗਈਆਂ ਕਰਕੇ ਚੜ੍ਹ ਜਾਣਗੇ। ਹੁਣ ਗੱਲ ਇਹ ਹੈ, ਇਲੈਕਟ੍ਰੋਨਿਕ ਮੀਡੀਆ ਇੱਕ ਪਾਸੇ ਰੱਖ ਦਿਓ, ਪ੍ਰਿੰਟ ਮੀਡੀਆ ਇੱਕ ਪਾਸੇ ਰੱਖ ਦਿਓ। ਜੇ ਤੁਹਾਡੇ ਕੋਲ ਕੋਈ 70 ਮੋਟਰਸਾਈਕਲ ਹੈ ਜਾਂ ਚਿੰਗਚੀ ਤੇ ਬਹਿ ਕੇ ਜਾ ਕੇ ਇੱਕ ਵਾਰੀ ਸਕੂਲਾਂ ਦਾ ਸਰਵੇ ਕਰਕੇ ਵੇਖੋ ਕਿ ਉੱਥੇ ਉਸਤਾਦਾਂ ਦੀ ਹਾਲਤ ਕੀ ਹੈ। ਇਸ ਲਈ ਕਿ ਬਹੁਤ ਘੱਟ ਸਕੂਲ ਐਸੇ ਨੇ ਜਿੱਥੇ ਸਟਾਫ ਦੀ ਪੂਰੀ ਤਾਦਾਦ ਹੋਵੇ। ਹੁਣ ਗੱਲ ਇਹ ਹੁੰਦੀ ਹੈ ਕਿ ਉਸਤਾਦ ਉਸ ਵੇਲੇ ਹੀ ਬਿਹਤਰ ਤਾਲੀਮ ਦੇ ਸਕਦਾ ਹੈ ਕਿ ਜਦੋਂ ਉਹਦਾ ਜ਼ਿਹਨ ਜਿਹੜਾ ਪੁਰਸਕੂਨ ਹੋਵੇ। ਹੁਣ ਹੁੰਦਾ ਕੀ ਹੈ, ਇੱਕ ਟੀਚਰ ਜਿਹੜਾ ਹੈ ਉਹ ਭਾਵੇਂ ਗਰਲ ਸਕੂਲ ਦਾ ਹੈ, ਭਾਵੇਂ ਬॉयਜ਼ ਸਕੂਲ ਦਾ ਹੈ। ਹੁਣ ਜਿੱਥੇ ਉਸਤਾਨੀ ਵਿਚਾਰੀ ਰਹਿਣ ਵਾਲੀ ਲਾਹੌਰ ਦੀ ਹੈ, ਜਾ ਕੇ ਉਹਨੂੰ ਪੜ੍ਹਾਉਣਾ ਪੈਂਦਾ ਕਸੂਰ ਦੇ ਲਾਗੇ। ਇੱਕ ਉਸਤਾਦ ਜਿਹੜਾ ਹੈ ਉਹ ਰਹਿੰਦਾ ਚੀਚੂਗੀ ਮਲੀਆਂ ਦੇ, ਉਹਨੂੰ ਆ ਕੇ ਪੜ੍ਹਾਉਣਾ ਪੈਂਦਾ ਲਲਿਆਣੀ ਦੇ ਕੋਲ। ਉਹਦਾ ਜ਼ਿਹਨ ਪੁਰਸਕੂਨ ਰਹਿ ਸਕਦਾ? ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਹੜਾ ਕਿ ਇੱਕ ਬੰਦੇ ਨੇ ਜਦੋਂ 1 ਘੰਟਾ ਸਫ਼ਰ ਤੇ ਜਾਣ ਤੇ ਲਾਣਾ, 1 ਘੰਟਾ ਸਫ਼ਰ ਤੇ ਆਉਣ ਤੇ ਲਾਣਾ, ਉੱਤੋਂ ਫਿਰ ਆਏ ਦਿਨ ਜਿਹੜਾ ਇਹ DO ਹੋਇਆ, ਇਹ CO ਹੋਇਆ, ਇਹ ਉਹ ਹੋਇਆ, ਇਹ ਫਲਾਂ ਹੋਇਆ, ਟਮਕਾ ਹੋਇਆ, ਰੋਜ਼ ਐਡੇ ਫਰੇ ਲਿਖ ਕੇ ਜਿਹੜਾ ਕਲਰਕ ਬਾਦਸ਼ਾਹ ਸਾਹਿਬ ਕੋਲ ਸਾਈਨ ਕਰਾ ਕੇ ਭੇਜ ਦਿੰਦੇ ਨੇ। ਪਤਾ ਸਭ ਨੂੰ ਨਹੀਂ ਹੁੰਦਾ। ਉਹ ਪੁੱਛਦਾ ਹਾਂ ਬਈ ਕੀ ਲਿਖਿਆ? ਉਹ ਕਹਿੰਦਾ ਕਿ ਜਨਾਬ ਉਹਨਾਂ ਨੂੰ ਲਿਖਿਆ ਕਿ ਤਰੀਮ ਦਾ ਮਿਆਰ ਬਿਹਤਰ ਹੋ। ਕਹਿੰਦਾ ਵੈਰੀ ਗੁੱਡ, ਚਲੋ ਘੁੱਗੀ ਫੇਰੇ ਤੋਂ ਭੇਜ ਦਿਓ। ਫਿਰ ਦੁਆ ਕਲਰਕ ਬਾਦਸ਼ਾਹ ਆ ਜਾਂਦਾ, ਅੱਡੀ ਇੱਕ ਚਿੱਠੀ ਲਿਖ ਕੇ ਉਹ ਜਿਹੜੇ ਅਫਸਰ ਲੋਕ ਬੈਠੇ ਹੁੰਦੇ ਨੇ CO ਟਾਈਪ ਜਾਂ DO ਟਾਈਪ ਜਿਹੜਾ, ਉਹ ਕਹਿੰਦਾ ਹਾਂ ਬਈ ਕੀ ਲਿਖਿਆ? ਉਹ ਕਹਿੰਦਾ ਜਨਾਬ ਲਿਖਿਆ ਕਿ ਸਿਲੇਬਸ ਕਿੰਨਾ ਪੂਰਾ ਹੋ ਗਿਆ। ਉਹਨੇ ਕਿਹਾ ਵੈਰੀ ਗੁੱਡ, ਵੈਰੀ ਗੁੱਡ, ਚਲੋ ਘੁੱਗੀ ਵਾਓ ਤੇ ਭੇਜੋ। ਕਿ ਆਏ ਦਿਨ ਇੰਨੀਆਂ ਕਿ ਚਿੱਠੀਆਂ ਸਕੂਲਾਂ ਦੇ ਹੈੱਡ ਮਾਸਟਰਾਂ ਨੂੰ, ਹੈੱਡ ਮਿਸਟਰਸਾਂ ਨੂੰ ਮਿਲਦੀਆਂ ਨੇ ਕਿ ਜੇ ਉਹ ਜਵਾਬ ਲਿਖਣ ਬਹਿ ਜਾਣ ਤੇ ਸਮਝੋ ਉਹਨਾਂ ਦੇ 8 ਘੰਟੇ ਜਿਹੜੇ ਉਹਨਾਂ ਨੇ ਸਕੂਲ ਤੇ ਖਰਚ ਕਰਨੇ ਨੇ, ਜਿਸ ਪੁਰਸਕੂਨ ਅੰਦਾਜ਼ ਦੇ ਵਿੱਚ ਉਹਨਾਂ ਨੇ ਬਾਲਾਂ ਨੂੰ ਤਾਲੀਮ ਦੇਣੀ ਹੈ ਜਾਂ ਜਿਸ ਤਰੀਕੇ ਨਾਲ ਫ੍ਰੀ ਆਫ ਮਾਈਂਡ ਹੋ ਗਿਆ ਜਿਹੜਾ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਚਲਾਉਣੀ ਹੈ, ਉਹਦਾ ਤਾਂ ਕਿਤੇ ਨਾਮੋ ਨਿਸ਼ਾਨ ਹੀ ਨਹੀਂ ਰਹਿੰਦਾ। ਉਹ ਤਾਂ ਰਹਿ ਜਾਂਦਾ ਚਿੱਠੀਆਂ ਲਿਖਣ ਲਈ, ਉਹ ਤਾਂ ਰਹਿ ਜਾਂਦਾ ਬੱਸ ਸਟਾਪਾਂ 'ਤੇ ਜਿਹੜਾ ਵੈਗਨਾਂ ਉਡੀਕਣ ਲਈ, ਚਿੰਗਜੀ ਉਡੀਕਣ ਲਈ, ਬੱਸਾਂ ਉਡੀਕਣ ਲਈ ਤਾਂ ਕਿ ਵੇਲੇ ਸਿਰ ਸਕੂਲ ਪਹੁੰਚ ਜਾਏ। ਅੱਗੋਂ ਜਿਹੜਾ ਤੇ ਹੈੱਡ ਮਾਸਟਰ ਸਾਹਿਬ ਹੁੰਦੇ ਸਾਡੇ ਰੰਗੇ, ਉਹ ਨਹੀਂ ਮੁੱਛਾਂ ਨੂੰ ਵੱਟ ਦੇਣਾ। ਉਹਨੇ ਕਿਹਾ ਦੇਖ ਤੂੰ ਅੱਜ ਫਿਰ 2 ਮਿੰਟ ਲੇਟ ਆਏ। ਅੱਗੋਂ ਜਿਹੜੇ ਹੁੰਦੇ ਨੇ ਆਪਣੇ ਟੀਚਰ ਜਿਹੜਾ, ਉਹ ਕਹਿੰਦਾ ਸਰ ਜੀ ਮੈਂ ਕੀ ਦੱਸਾਂ ਅੱਜ ਬੱਸ ਲੇਟ ਹੋ ਗਈ। ਉਹਨੇ ਕਿਹਾ ਬੱਸ ਲੇਟ ਹੋ ਗਈ ਹੈ, ਮੈਂ ਤੈਨੂੰ ਲੇਟ ਕਰ ਦਿਆਂਗਾ, ਕੱਲ ਤੋਂ ਟਾਈਮ ਸਿਰ ਆਇਆ ਕਰ। ਤੇ ਜਿਸ ਦਿਨ ਹੈੱਡ ਮਾਸਟਰ ਸਾਹਿਬ ਜਿਹੜੇ ਨੇ ਉਹ ਆਪ ਟਾਈਮ ਤੇ ਨਾ ਪਹੁੰਚਣ ਜਾਂ ਬਿਲਕੁਲ ਨਾ ਪਹੁੰਚਣ, ਉਹਦੇ ਕੋਲ ਇੱਕੋ ਜਸਟੀਫਿਕੇਸ਼ਨ ਹੁੰਦੀ ਹੈ। ਉਹ ਕਹਿੰਦਾ ਯਾਰ ਬਸ ਕੀ ਕਰਾਂ, ਮੈਂ ਘਰੋਂ ਨਿਕਲਿਆ ਸੀ ਸਕੂਲ ਖੋਲ੍ਹਣ ਤੋਂ 2 ਘੰਟੇ ਪਹਿਲੇ
ਤੇ ਫੌਰਨ ਇਧਰੋਂ ਦਫ਼ਤਰ 'ਚੋਂ ਫੋਨ ਆ ਗਿਆ, ਉਹਨੇ ਆਖਿਆ ਤੈਨੂੰ ਸਾਹਿਬ ਨੇ ਬੁਲਾਇਆ, ਫਲਾਣ ਡਾਟਾ ਚਾਹੀਦਾ ਸੀ, ਟਮਕਾਨ ਡਾਟਾ ਚਾਹੀਦਾ ਸੀ, ਇਹ ਇਨਫੋਰਮੇਸ਼ਨ ਚਾਹੀਦੀ ਸੀ, ਉਹ ਇਨਫੋਰਮੇਸ਼ਨ ਚਾਹੀਦੀ ਸੀ। ਲਿਹਾਜ਼ਾ ਮੇਰੀ ਸਾਹਿਬ ਨਾਲ ਮੀਟਿੰਗ ਸੀ ਤੇ ਇਸ ਵਜ੍ਹਾ ਦੇ ਨਾਲ ਜਿਹੜਾ ਮੈਂ ਕੱਲ ਨਹੀਂ ਆ ਸਕਿਆ ਜਾਂ ਮੈਂ ਅੱਜ ਲੇਟ ਆਇਆ। ਹੁਣ ਟੀਚਰ ਵਿਚਾਰਾ ਜਿਹੜਾ ਹੈ ਉਹਦੇ ਵਿੱਚ ਇੰਨੀ ਹਿੰਮਤ ਨਹੀਂ ਹੁੰਦੀ ਕਿ ਸਾਹਿਬ ਨੂੰ ਜ਼ਰਾ ਫੋਨ ਕਰਕੇ ਪੁੱਛ ਹੀ ਲਵੇ ਕਿ ਭਾਜੀ ਹੈਡਮਾਸਟਰ ਸਾਹਿਬ ਤੁਹਾਡੇ ਕੋਲ ਆਏ ਵੀ ਸਨ ਕਿ ਨਹੀਂ। ਪੁੱਛਣ ਦੀ ਵੀ ਲੋੜ ਨਹੀਂ, ਜੇ ਫੋਨ ਕਰਨ ਦੀ ਹਿੰਮਤ ਕਰ ਲੈ ਤਾਂ ਪਤਾ ਲੱਗੇ ਸਾਹਿਬ ਜਿਹੜੇ ਨੇ ਉਹ ਦੌਰੇ ਤੇ ਗਏ ਨੇ। ਹੁਣ ਸਾਹਿਬ ਜਿਹੜਾ ਉਹ ਦੌਰੇ ਦੀ ਥਾਂ ਕੀ ਹੁੰਦਾ, ਉਹ ਘਰ ਬੈਠਾ ਜਿਹੜਾ ਉਹ ਬੇਗਮ ਦੀ ਸਲਾਵਾਤਾਂ ਸੁਣ ਰਿਹਾ ਹੁੰਦਾ। ਹੈਡਮਾਸਟਰ ਸਾਹਿਬ ਜਿਹੜੇ ਨੇ ਝੋਲਾ ਫੜ ਕੇ ਤੇ ਸਬਜ਼ੀ ਲੈ ਰਹੇ ਹੁੰਦੇ ਨੇ। ਤੇ ਮਾਰਿਆ ਕੌਣ ਜਾਂਦਾ? ਉਹ ਉਸਤਾਦ ਜਿਸਨੇ ਤਾਲੀਮ ਦੇਣੀ ਹੈ, ਜ਼ੇਨ ਪੁਰਸਕੂਨ ਰੱਖ ਕੇ ਤਾਲੀਮ ਦੇਣੀ ਹੈ। ਔਰ ਉਸ ਤੋਂ ਵੱਡਾ ਨੁਕਸਾਨ ਉਹਨਾਂ ਬਾਲਾਂ ਦਾ ਜਿਹੜੇ ਕਿ ਉੱਥੇ ਇਲਮ ਹਾਸਲ ਕਰਨ ਆਏ ਨੇ। ਇਸ ਲਈ ਕਿ ਇਹ ਜਿਹੜਾ ਜ਼ੁਬਾਨੀ ਜਮ੍ਹਾਂ ਖਰਚ ਜਿਹੜਾ ਹੈ ਕਿ ਅਸੀਂ ਉਸਤਾਦਾਂ ਨੂੰ ਇਹ ਸਹੂਲੀਅਤ ਦੇਤੀਆਂ, ਅਸੀਂ ਉਹ ਸਹੂਲੀਅਤ ਦੇਤੀਆਂ, ਉਹ ਯਾਰ ਖੁਦਾ ਦਾ ਖੌਫ ਕਰੋ, ਕੋਈ ਇਨਸਾਨਾਂ ਵਾਲੇ ਕੰਮ ਕਰੋ, ਕੋਈ ਜੈਨੂਅਨ ਕੰਮ ਕਰੋ। ਇਹ ਨਿਰੀ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਮਸ਼ਹੂਰੀ ਕਰਨ ਨਾਲ ਕੁਛ ਨਹੀਂ ਲੱਭਦਾ। ਉਹਦੇ 'ਚ ਜ਼ਮੀਨੀ ਹਕਾਇਕ ਜਿਹੜੇ ਨੇ ਹੋਰ ਨੇ। ਉਸ ਜ਼ਮੀਨੀ ਹਕਾਇਕ ਦੇ ਮੁਤਾਬਕ ਚੱਲੋ ਕਿ ਤੁਸੀਂ ਇੱਥੇ ਉਸਤਾਦ ਨੂੰ ਪਿੰਜਰੇ ਵਿੱਚ ਬੰਦ ਕੀਤਾ ਹੈ ਕਿ ਜਿਸ ਉਸਤਾਦ ਦੇ ਬਿਹਤਰੀਨ ਜਿਹੜੇ 2-3 ਘੰਟੇ ਜਿਹੜੇ ਉਸਨੇ ਸਫ਼ਰ ਤੇ ਜਾਨ ਆਉਣ ਤੇ ਲਾਣੇ ਨੇ, ਉਹਦੇ ਤੁਸੀਂ ਜਿਹੜਾ ਬਰਬਾਦ ਕਰਤੇ ਕਿ ਉਹਨਾਂ 2 ਘੰਟਿਆਂ ਦੇ ਵਿੱਚ ਉਹ ਕੋਈ ਮੈਥਡ ਆਫ ਟੀਚਿੰਗ, ਸਟਾਈਲ ਆਫ ਟੀਚਿੰਗ ਕੋਈ ਸ਼ੈ ਇਸ ਟਾਈਪ ਦੀ ਕੋਈ ਸ਼ੈ ਲਿਖ ਸਕਦਾ ਸੀ। ਉਹਨਾਂ ਦੇ ਵਿੱਚ ਉਹ ਬੱਚਿਆਂ ਨੂੰ ਕੋਈ ਸਿਹਤਮੰਦ ਤਫਰੀਹ ਦੇ ਵਿੱਚ ਮਸਰੂਫ ਰੱਖ ਸਕਦਾ ਸੀ, ਜਾਂ ਇਹ ਕਿ ਇਸ ਟਾਈਮ ਦੇ ਵਿੱਚ ਉਹ ਕੋਈ ਘਰ ਦੇ ਕੰਮਕਾਰ ਕਰ ਸਕਦਾ ਸੀ। ਹੋਰ ਕੁਛ ਨਾ ਸੀ ਯਾਰ। ਜੇ ਉਹ ਵਿਆਹਿਆ ਤੇ ਜਿਹੜਾ ਉਹ ਨਿਆਣਿਆਂ ਦੇ ਫੀਡਰ ਜਿਹੜਾ ਉਹ ਨਿਆਣੇ ਦੀ ਅੰਮਾ ਦੇ ਨੀਂਦ ਨਹੀਂ ਧੋਣੇ ਜਿਹੜਾ ਉਹ ਤੇ ਆਖਰ ਬਾਕਮਾਲ ਕਿਸਮ ਦੇ ਸ਼ੌਹਰ ਜਿਹੜੇ ਨੇ ਉਹਨਾਂ ਨੇ ਕਰਨਾ ਹੈ। ਇਸ ਲਈ ਕਿ ਸਾਡਾ ਜਿਸ ਕਿਸਮ ਦਾ ਸਮਾਜ ਹੈ ਉੱਥੇ ਬਿਹਤਰੀਨ ਸ਼ੌਹਰ ਉਹੀ ਸਾਬਤ ਹੁੰਦਾ ਜਿਹਨੂੰ ਭਾਂਡੇ ਮਾਂਜਣੇ ਆਉਂਦੇ ਹੋਣ, ਜਿਹਨੂੰ ਕੱਪੜੇ ਧੋਣੇ ਆਉਂਦੇ ਹੋਣ, ਜਿਹਨੂੰ ਬੱਚਿਆਂ ਦੇ ਸਕੂਲ ਸ਼ੂਜ਼ ਜਿਹੜੇ ਨੇ ਉਹ ਪਾਲਿਸ਼ ਕਰਨੇ ਆਉਂਦੇ ਹੋਣ, ਉਹ ਬੱਚਿਆਂ ਦੀ ਯੂਨੀਫਾਰਮ ਅੱਛੇ ਤਰੀਕੇ ਨਾਲ ਪ੍ਰੈਸ ਕਰ ਸਕਦਾ ਹੋਵੇ। ਤੇ ਹੁੰਦਾ ਕੀ ਹੈ ਕਿ ਜਦੋਂ ਇੱਕ ਉਸਤਾਦ ਨੇ 7 ਵਜੇ ਸਕੂਲ ਖੁੱਲ੍ਹਿਆ, 5:30 ਵਜੇ ਉਹਨੇ ਸਟਾਪ ਤੇ ਖੜੋ ਜਾਣਾ, ਵਹੀਕਲ ਦੇ ਇੰਤਜ਼ਾਰ, ਚਿੰਗਚੀ ਦੇ ਇੰਤਜ਼ਾਰ 'ਚ, ਬੱਸ ਦੇ ਇੰਤਜ਼ਾਰ 'ਚ। ਤੇ ਉਸ ਨੇ ਕੀ ਬਣੇਗਾ ਉਹਦੇ ਨਾਲ ਕਿ ਉਹ ਟਾਈਮ ਗੁਜ਼ਰ ਗਿਆ ਜਿਸ ਟਾਈਮ ਦੇ ਵਿੱਚ ਉਹਨਾਂ ਨੇ ਬੱਚੇ ਰੈਡੀ ਕਰਕੇ ਸਕੂਲ ਭੇਜਣੇ ਨੇ। ਲਿਹਾਜ਼ਾ ਕਿਲ-ਕਿਲ, ਪਿਲ-ਪਿਲ, ਟਿਲ-ਟਿਲ, ਚਿਲ-ਚਿਲ ਉਹ ਘਰ 'ਚ ਸ਼ੁਰੂ ਹੋ ਜਾਂਦੀ ਹੈ ਕਿ ਉਸਤਾਦ ਦਾ ਜ਼ਿਹਨ ਤਾਂ ਉਸ ਟਾਂ ਦੇ ਵਿੱਚ ਫਸਿਆ ਹੈ। ਹੁਣ ਕਾਨੂੰਨੀ ਤੌਰ ਤੇ ਜੋ ਇੱਕ ਸਾਡਾ ਐਜੂਕੇਸ਼ਨ ਦਾ ਇੱਕ ਫਾਰਮੂਲਾ ਹੈ ਕਿ ਕਿਸੇ ਵੀ ਉਸਤਾਦ ਨੂੰ 20 ਮੀਲ ਤੋਂ ਜ਼ਿਆਦਾ ਫਾਸਲੇ ਤੇ ਤਾਇਨਾਤ ਨਹੀਂ ਕੀਤਾ ਜਾ ਸਕਦਾ। ਤੇ ਸਾਡੇ ਇੱਥੇ ਕੀ ਹੁੰਦਾ, ਕੋਈ ਵੀ ਉਸਤਾਦ ਜਿਹੜਾ ਕੋਈ 30 ਮੀਲ ਘਰ ਤੋਂ ਦੂਰ ਪੜ੍ਹਾ ਰਿਹਾ ਹੈ। ਇਹ ਹੁਣ ਮੀਲਾਂ ਨੂੰ ਤੁਸੀਂ ਕੈਲਕੂਲੇਟਰ ਕੱਢੋ ਤੇ ਵੇਖੋਗੇ ਤੇ ਕਿੰਨੇ ਕਿਲੋਮੀਟਰ ਬਣਦੇ ਨੇ। ਕੋਈ ਉਸਤਾਦ ਘਰ ਤੋਂ 40 ਮੀਲ ਦੂਰ ਪੜ੍ਹਾ ਰਿਹਾ ਹੈ। ਹੁਣ ਹੈ ਕਿ 40 ਕਿਲੋਮੀਟਰ ਜਾਓ, 40 ਕਿਲੋਮੀਟਰ ਆਓ, ਜਾਂ 35 ਕਿਲੋਮੀਟਰ ਜਾਓ ਤੇ 35 ਕਿਲੋਮੀਟਰ ਆਓ, ਕਿ ਉਹਦਾ ਇੱਕ ਬਿਹਤਰੀਨ ਟਾਈਮ, ਇੱਕ ਉਸਤਾਦ ਦਾ ਉਹ ਵਕਤ ਜਿਹੜਾ ਕਿ ਉਹ ਆਪਣੇ ਬੱਚਿਆਂ ਨੂੰ ਦੇ ਸਕਦਾ ਹੈ, ਉਹ ਬਿਹਤਰੀਨ ਟਾਈਮ ਜਿਹੜਾ ਕਿ ਆਪਣੇ ਸ਼ਾਗਿਰਦਾਂ ਨੂੰ ਦੇ ਸਕਦਾ ਹੈ, ਉਹਦੇ ਤੁਸੀਂ ਇਸ ਅਣਜਾਣ 'ਚ ਖੋਹ ਲਿਆ। ਤੇ ਜੇ ਤਬਾਦਲੇ ਹੋਣ, ਭਾਵੇਂ ਆਨਲਾਈਨ ਹੋਣ ਤੇ ਭਾਵੇਂ ਬਗੈਰ ਲੈਣ ਦੇ ਹੋਣ, ਉੱਥੇ ਜਿਹੜੇ ਝੁਰਲੂ ਫੇਰੇ ਜਾਂਦੇ ਨੇ ਉਹ ਵੱਖਰੇ ਨੇ। ਕਿ ਇਨਸਾਫ ਨਹੀਂ ਲੱਭਦਾ, ਸਿਰਫ ਕਾਗਜ਼ਾਂ 'ਚ ਲੱਭਦਾ ਹੈ। ਤੇ ਕੋਈ ਵੀ ਜਿਸ ਕਿਸਮ ਦਾ ਸਾਡੇ ਇੱਥੇ ਸਰਵਿਸਿਜ਼ ਰੂਲਸ ਨੇ, ਜਿਸ ਕਿਸਮ ਦਾ ਸਾਡੇ ਇੱਥੇ ਸਮਾਜ ਹੈ, ਉੱਥੇ ਮਾੜਾ ਬੰਦਾ ਜਾਂ ਮਤਹਿਤ ਜਿਹੜਾ ਇਹ ਪੁੱਛਣ ਦੀ ਜ਼ਰੂਰਤ ਨਹੀਂ ਕਰ ਸਕਦਾ ਕਿ ਜਨਾਬ ਤੁਸੀਂ ਸਾਡੇ ਨਾਲ ਕੋਈ ਤੇ ਇਨਸਾਫ ਕਰੋ। ਇਸ ਲਈ ਕਿ ਜਦੋਂ ਉਹਨੇ ਇਨਸਾਫ ਮੰਗਿਆ ਤੇ ਬਸ ਉਹ ਕਹਿੰਦੇ ਨੇ ਨਾ ਕਿ ਘੋੜੇ ਦੀ ਪਛਾੜੀ ਤੇ ਅਫਸਰ ਦੀ ਅਗਾੜੀ, ਉਸ ਤੋਂ ਬਚੋ। ਐਡੀਆਂ ਚਿੱਠੀਆਂ ਲਿਖ ਕੇ ਆ ਜਾਣਗੀਆਂ ਕਿ ਤੂੰ ਇਹ ਨਹੀਂ ਕੀਤਾ, ਤੂੰ ਇਹ ਨਹੀਂ ਕੀਤਾ, ਤੂੰ ਸਿਲੇਬਸ ਪੂਰਾ ਨਹੀਂ ਕੀਤਾ, ਤੂੰ ਰਿਵਾਈਜ਼ ਨਹੀਂ ਕਰਾਇਆ, ਤੇਰਾ ਰਿਜ਼ਲਟ ਬੜਾ ਮਾਠਾ ਹੈ, ਤੇਰਾ ਟਮਕਾਓ ਬਾਟ ਹੈ। ਕਸੂਰ ਉਹਦਾ ਇਹ ਹੈ ਕਿ ਉਸਨੇ ਆਪਣਾ ਹੱਕ ਮੰਗਿਆ ਕਿ ਮੈਨੂੰ ਘਰ ਦੇ ਲਾਗੇ ਤਾਇਨਾਤ ਕਰੋ ਜਾਂ ਉਸ ਸ਼ਹਿਰ ਜਾਂ ਪਿੰਡ ਵਿੱਚ ਤਾਇਨਾਤ ਕਰੋ ਜਿੱਥੇ ਮੈਂ ਰਹਿਣਾ। ਕੋਈ ਨਹੀਂ ਪੁੱਛਦਾ ਕਿ ਇਹ ਜਿਹੜੀਆਂ ਤੇਰੀਆਂ ਤਨਖਾਹਾਂ ਜਿਹੜੀਆਂ ਨੇ ਇਸ ਕਾਬਲ ਨਹੀਂ ਹਨ ਕਿ ਜਿਹੜਾ ਤੇਰੀ ਘਰ ਦੀ ਰੋਟੀ ਰੋਜ਼ੀ ਚਲਾ ਸਕਣ। ਬਾਕੀ ਸਭ ਜ਼ੁਬਾਨੀ ਗੁਲਾਮੀ ਹੈ ਜੀ, ਐਨੇ ਸਕੇਲ ਤੱਕ PhD ਪਹੁੰਚ ਜਾਏਗਾ ਤੇ ਐਨੇ ਸਕੇਲ ਤੱਕ ਪਹੁੰਚ ਜਾਏਗਾ।
ਤੁਸੀਂ ਮਹਿੰਗਾਈ ਵੀ ਜਿਹੜੀ ਹੈ ਉਸੇ ਹਿਸਾਬ ਨਾਲ ਵਧੀ ਜਾਂਦੀ ਹੈ, ਤੇ ਬਣਨਾ ਕੀ ਹੈ? ਬੇਸਕੂਨੀ ਉਸਤਾਦ ਲਈ ਵੀ, ਸ਼ਾਗਿਰਦਾਂ ਲਈ ਵੀ, ਤੇ ਉਸ ਸਮਾਜ ਲਈ ਵੀ ਜਿਹਦਾ ਅਸੀਂ ਮੁਕਾਬਲਾ ਆਇੰਦਾ ਦੁਨੀਆ ਵਿੱਚ ਕਰਨਾ ਹੈ, ਜਾਂ ਆਉਣ ਵਾਲੇ ਵੇਲੇ ਦੇ ਵਿੱਚ ਜਿਸ ਸਮਾਜ ਨੇ ਤਰੱਕੀ ਕਰਨੀ ਹੈ ਉਹਦੀਆਂ ਮੁਸ਼ਕਾਂ ਤੇ ਤੁਸੀਂ ਪਹਿਲੇ ਹੀ ਖਿੱਚਦੀਆਂ, ਉਹਨੂੰ ਗੱਲ ਘੋਟੇ ਦੇ ਤੁਸੀਂ ਪਹਿਲੇ ਹੀ ਦੇਤਾ। ਤੇ ਜ਼ੁਬਾਨੀ ਕਲਾਮੀ ਛੱਡੋ ਯਾਰ, ਕੋਈ ਪ੍ਰੈਕਟੀਕਲ ਵੀ ਕਰੋ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬਣੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ?